अस्सलाम वालेकुम की हाल है मित्रों प्यारे थोड़ा मैं थोड़ा मित्र थोड़ा मेली थोड़ा बेली थोड़ा सब ਦਾ ਸਾਂਝਾ ਆਬਦ ਜਿਹਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਪਾਰਟੀਸ਼ਨ ਸਟੋਰੀਜ਼ ਜਦ ਵੀ ਅਸੀਂ ਜ਼ਿਕਰ ਕਰਦੇ ਹਾਂ ਪਾਰਟੀਸ਼ਨ ਦਾ ਬੜੇ ਦੁਖਾਂਤ ਦੀ ਗੱਲ ਹੈ ਬੜੇ ਦਿਲ ਗੁਰਦੇ ਨੇ ਉਹਨਾਂ ਲੋਕਾਂ ਦੇ ਜਿਹੜਾ ਆਪਦਾ ਘਰ ਛੱਡ ਕੇ ਉਜੜ ਕੇ ਤੇ ਇੱਧਰ ਨਵੇਂ ਮੁਲਕ ਵਿੱਚ ਆਏ ਤੇ ਉਹ ਕਹਿੰਦੇ ਨੇ ਕਿ ਆਲਣਾ ਜਿਹੜਾ ਨਾ ਉਹ ਤੇ ਚਿੜੀਆਂ ਨੂੰ ਪਰਿੰਦਿਆਂ ਨੂੰ ਵੀ ਬੜਾ ਪਿਆਰਾ ਹੁੰਦਾ ਹੈ ਤੇ ਆਪਦੇ ਬਣੇ ਬਣਾਏ ਘਰ ਹਵੇਲੀਆਂ ਜਿੱਥੇ ਸਾਰੀ ਜ਼ਿੰਦਗੀ ਗੁਜ਼ਾਰੀ ਹੈ ਪਿਓ ਦਾਦੇ ਦਾ ਘਰ ਛੱਡ ਕੇ ਉਹ ਇੱਕ ਨਵੇਂ ਘਰ ਵੱਲ ਨੂੰ ਤੁਰੇ ਤੇ ਉਹਨਾਂ ਦੇ ਉੱਤੇ ਕੀ ਬੀਤੀਆਂ ਉਹ ਰਾਸਤੇ ਦੇ ਵਿੱਚ ਕੀ ਔਕੜਾਂ ਆਈਆਂ ਕੀ ਮਸਾਇਲ ਦਾ ਸਾਹਮਣਾ ਕਰਨਾ ਪਿਆ ਉਹ ਸਾਰੀਆਂ ਗੱਲਾਂ ਤੁਸੀਂ ਪਹਿਲੇ ਵੀ ਸੁਣੀਆਂ ਅਸੀਂ ਮੁxtਲਿਫ ਲੋਕਾਂ ਕੋਲੋਂ ਉਹਨਾਂ ਦੇ ਵਿਊਜ਼ ਲੈ ਰਹੇ ਹੁੰਦੇ ਹਾਂ ਤਾਂ ਜੇ ਸਾਨੂੰ ਪਤਾ ਲੱਗੇ ਕਿ ਅਸਲ ਸਟੋਰੀ ਕੀ ਹੈ ਬਹੁਤ ਸਾਰੇ ਬਜ਼ੁਰਗਾਂ ਦੇ ਅਸੀਂ ਇੰਟਰਵਿਊ ਕੀਤੇ ਅੱਜ ਇੰਜ ਦੇ ਹੀ ਇੱਕ ਬਜ਼ੁਰਗ ਦੇ ਨਾਲ ਅਸੀਂ ਮੌਜੂਦ ਹਾਂ ਅੱਜ ਉਹਨਾਂ ਨਾਲ ਗੱਲਬਾਤ ਕਰਨੇ ਆ अस्सलाम वालेकुम ਹਾਂਜੀ ਕੀ ਹਾਲ ਹੈ ਜੀ ਬਿਲਕੁਲ ਠੀਕ ਹੈ ਜੀ ਅੱਛਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਅਲਾਉਦੀਨ ਅਲਾਉਦੀਨ ਹਾਂਜੀ ਅੱਛਾ ਤੇ ਕਿਹੜਾ ਪਿੰਡ ਸੀ ਕਿੱਥੋਂ ਆਏ ਹੋ ਤੁਸੀਂ ਮੈਂ ਜਲੰਧਰ ਸ਼ਹਿਰ ਦੇ ਨਾਲ ਮੇਰਾ ਪਿੰਡ ਸੀ ਖੁੱਲ੍ਹ ਕਿਗਰੇ ਤੇ ਮੈਂ ਬਚਪਨ ਤੇ ਜਿਸ ਵਕਤ ਉਜਾੜੇ ਪੈ ਗਿਆ ਹਾਂ ਤੇ ਸਾਨੂੰ ਬਚਪਨ ਚ ਲੈ ਸਾਡੇ ਬੜੇ ਜਿਹੜੇ ਗੱਡੇ ਗੁੱਡਿਆਂ ਤੇ ਆਏ ਬੜੇ ਮੁਸੀਬਤਾਂ ਨਾਲ ਹਾਂ ਆਏ ਤੇ ਬਸ ਰਸਤੇ ਦੇ ਵਿੱਚ ਉਸ ਵਕਤ ਬਾਰਿਸ਼ਾਂ ਵੀ ਪੈਂਦੀਆਂ ਸੀ ਫਿਰ ਦਰਿਆ ਵੀ ਚੜਿਆ ਸੀਗਾ ਤੇ ਮੈਂ ਤਾਂ ਇੱਕ ਬਚਪਨ ਦੇ ਵਿੱਚ ਸਾਡਾ ਕੋਈ ਫੌਜੀ ਸੀਗਾ ਸਾਨੂੰ ਲੈ ਕੇ ਆ ਗਿਆ ਕੁਛ ਜਿਹੜੇ ਮੇਰੇ ਭੈਣ ਭਰਾ ਵੱਡੇ ਸੀ ਜਾਂ ਉਹ ਬਾਅਦ ਦੇ ਵਿੱਚ ਗੱਡਿਆਂ ਤੇ ਆਏ ਆ ਕੇ ਲਾਹੌਰ ਸਾਡਾ ਮਿਲਾਪ ਸਾਰਿਆਂ ਦਾ ਉਸ ਤੋਂ ਬਾਅਦ ਅਸੀਂ ਫਿਰਦੇ ਫਿਰਦੇ ਆਖਰ ਤੇ ਆ ਕੇ ਇੱਥੇ ਪਹੁੰਚ ਗਏ ਅੱਛਾ ਤੇ ਜਦੋਂ ਤੁਸੀਂ ਪਹਿਲੇ ਆ ਗਏ ਤੁਸੀਂ ਦੱਸਿਆ ਕਿ ਤੁਹਾਨੂੰ ਕੋਈ ਫੌਜੀ ਲੈ ਕੇ ਆ ਗਏ ਹਾਂ ਤੇ ਤੁਹਾਡੇ ਵੱਡੇ ਭੈਣ ਭਰਾ ਬਾਅਦ ਵਿੱਚ ਹੈ ਜਿਹੜਾ ਉਹ ਟਾਈਮ ਸੀ ਵਿਛੋੜੇ ਦਾ ਹਾਂ ਉਹ ਕਿਵੇਂ ਬੇਇੱਜ਼ਤੀ ਜੀ ਹੋਣੀ ਆ ਪਤਾ ਨਹੀਂ ਆਣਾ ਕਿ ਨਹੀਂ ਆਣਾ ਉਹ ਜ਼ਰਾ ਸਾਂਝਾ ਕਰੋ ਸਰ ਉਹ ਜੀ ਬੇਇੱਜ਼ਤੀ ਕੀ ਲੋਕ ਸਾਡੇ ਘਰਾਂ 'ਚ ਵੜਦੇ ਸੀ ਆ ਕੇ ਜਲੰਧਰ ਸ਼ਹਿਰ ਦੇ ਵਿੱਚ ਕਹਿਣ ਮਾਰ ਵਢਾਈ ਹੋਈ ਆ ਅੱਗਾਂ ਲੱਗੀਆਂ ਤੇ ਲੋਕ ਡਰਦੇ ਭੱਜੇ ਫਿਰਦੇ ਸੀ ਦੂਸਰੇ ਜਿਹੜੇ ਸਾਡੇ ਚੱਕ ਦੇ ਆਸੇ ਪਾਸੇ ਜਿਹੜੇ ਕਈ ਲੋਕ ਸਾਡੇ ਗਾਉਂ ਦੇ ਆ ਗਏ ਉਹ ਨਗਰ ਸੜਕ ਸੀ ਉੱਥੇ ਕੈਂਪ ਲੱਗ ਗਿਆ ਅਸੀਂ ਬੜੀਆਂ ਨਿੱਕੇ ਹੁੰਦੇ ਸੀਗੇ ਜਦੋਂ ਛੋਟੀਆਂ ਛੋਟੀਆਂ ਗੱਲਾਂ ਕੰਡੇ ਨਾਲ ਸੁਣਦੇ ਵੀ ਸੀਗੇ ਤੇ ਬਾਅਦ ਦੇ ਵਿੱਚ ਬੜੇ ਜਿਹੜੇ ਉਹ ਗੱਡੇ ਗੁੱਡੇ ਲੈ ਕੇ ਆ ਗਏ ਥੋੜਾ ਬਹੁਤਾ ਸਮਾਨ ਖਾਣ ਪੀਣ ਦਾ ਰਾਸ਼ਨ ਰੱਖ ਕੇ ਬਸ ਉਸ ਵਕਤ ਸਭ ਨੇ ਦੌੜੇ ਭੱਜੇ ਫਿਰਦੇ ਦੁਨੀਆ ਡਰਦੀ ਸੀ ਉਸ ਵਕਤ ਸਿੱਖ ਵੀ ਮਗਰ ਵੱਢਦੇ ਫਿਰਦੇ ਸੀ ਬੰਦਿਆਂ ਨੂੰ ਤੇ ਬਸ ਵੱਡੇ ਜਿਹੜੇ ਵਿੱਚੋਂ ਬਸ ਕੋਈ ਦੌਰ ਚ ਆ ਕੇ ਫੌਤ ਹੋ ਗਏ ਤੇ ਕੁਝ ਆ ਗਏ ਇੱਥੇ ਫਿਰ ਆ ਕੇ ਮੁੜ ਕੇ ਸਾਡਾ ਬਚਪਨ ਸੀ ਇੱਥੇ ਆ ਗਏ ਬਸ ਤੁਸੀਂ ਕਿੰਨੇ ਦਿਨਾਂ 'ਚ ਪਹੁੰਚੇ ਉੱਥੋਂ ਜਲੰਧਰ ਤੋਂ ਲਾਹੌਰ ਤੱਕ ਦਾ ਜਿਹੜਾ ਸਫ਼ਰ ਹੈ ਜਲੰਧਰ ਤੋਂ ਲਾਹੌਰ ਤੱਕ ਜੀ ਇੱਕ ਰਾਤ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਪਹੁੰਚ ਗਏ ਲਾਹੌਰ ਦੇ ਅੱਛਾ ਤੁਸੀਂ ਗੱਡੀ ਤੇ ਆਏ ਸੀ ਨਾ ਅਸਲ 'ਚ ਮੈਂ ਤਾਂ ਟਰੱਕ 'ਚ ਆਇਆ ਟਰੱਕ ਵਿੱਚ ਆਏ ਸੀ ਟਰੱਕ ਵਿੱਚ ਅੱਛਾ ਤੇ ਉਹ ਖੌਫ ਕਿੰਨਾ ਕੁ ਸੀ ਉਦੋਂ ਬਹੁਤ ਜ਼ਿਆਦਾ ਖੌਫ ਸੀ ਮੈਨੂੰ ਇੰਨਾ ਵੀ ਪਤਾ ਮੈਨੂੰ ਇੰਨਾ ਕੁ ਪਤਾ ਮਾੜਾ ਪਿਆਸ ਮੈਨੂੰ ਲੱਗੀ ਤੇ ਬਚਪਨ ਦੇ ਵਿੱਚ ਮੈਂ ਕਹਿੰਦਾ ਮੈਨੂੰ ਪਿਆਸ ਲੱਗੀ ਹੈ ਤਾਂ ਓਏ ਹੋਏ ਹੋਏ ਪਾਣੀ ਨਹੀਂ ਲੱਭਾ ਪੀਣ ਪੈੜੀ ਜਿਹੀ ਛਪੜੀ ਜਿਹਦੇ ਵਿੱਚੋਂ ਓਏ ਮੈਨੂੰ ਪਾਣੀ ਦਾ ਆ ਦੁੱਖ ਜਿਹੜਾ ਹੈ ਆ ਕਹਿੰਦੇ ਨਾ ਬਿਆਨਿਆ ਸਕਦਾ ਹੈ ਨਾ ਬਿਆਨ ਕੀਤਾ ਜਾ ਸਕਦਾ ਹੈ ਨਾ ਸੁਣਿਆ ਜਾ ਸਕਦਾ ਹੈ ਤੇ ਉਹ ਵੇਲਾ ਜਦੋਂ ਤੁਹਾਨੂੰ ਯਾਦ ਆਉਂਦਾ ਹੈ ਕਦੀ ਪਿਆ ਹੋਇਆ ਤੇ ਉਹ ਫਿਰ ਕੀ ਮਹਿਸੂਸ ਹੁੰਦਾ ਹੈ ਫਿਰ ਵੀ ਇਹ ਦਿਲ ਕਰਦਾ ਵੀ ਉਸ ਘਰ ਜਾਈਏ ਓਏ ਹੋਏ ਹੋਏ ਕਿੰਨੇ ਸਾਲ ਉਮਰ ਸੀ ਜਦੋਂ ਤੁਸੀਂ ਆਏ ਹੋ ਇੱਧਰ ਮੈਂ ਸਮਝ 6 ਜਿਹੜੇ ਘਰ ਦੇ ਵਿੱਚ 6 ਸਾਲ ਗੁਜ਼ਾਰੇ ਨੇ ਉਸ ਘਰ ਦੀ ਯਾਦ ਆਉਂਦੀ ਹੈ ਕਿ ਉਸ ਘਰ ਚਲੇ ਜਾਈਏ ਤੇ ਇੱਥੇ ਹਾਲਾਂਕਿ ਸਾਰੀ ਜ਼ਿੰਦਗੀ ਗੁਜ਼ਾਰਦੀ ਹੈ ਇੱਥੇ ਉਹ ਦਿਲ ਨਹੀਂ ਲੱਗਾ ਜੋ ਉੱਥੇ ਸੀ ਬਸ ਇਹ ਦੇ ਦੋ ਆਪਣਾ ਘਰ ਚਿੜੀਆਂ ਕਾਵਾਂ ਨੂੰ ਵੀ ਪਿਆਰਾ ਹੋਏ ਹੋਏ ਹਜੇ ਵੀ ਅਸੀਂ ਕਈ ਬਜ਼ੁਰਗਾਂ ਦੇ ਇੰਟਰਵਿਊ ਕੀਤੇ ਕਹਿੰਦੇ ਕਿ ਸਾਨੂੰ ਆਪਣੇ ਦੇਸ਼ ਦਫਨਾਇਓ ਸਾਨੂੰ ਆਪਣੇ ਦੇਸ਼ ਵਿਖਾ ਦਿਓ ਇੱਕ ਵਾਰੀ ਤੇ ਉਹ ਦੇਸ਼ ਕਿਉਂ ਨਹੀਂ ਭੁੱਲਦਾ ਅੱਲਾ ਹੀ ਜਾਣਦਾ ਜੀ ਕਿਉਂ ਨਹੀਂ ਭੁੱਲਦਾ
ਉਸ ਕਹਿੰਦੇ ਨੇ ਕਿ ਜਿੱਥੇ ਨਾੜੂ ਦੱਬਿਆ ਹੋਵੇ ਨਾ ਹਾਂ ਉਹ ਜਗ੍ਹਾ ਨਹੀਂ ਭੁੱਲਦੀ ਉਹ ਜਗ੍ਹਾ ਬੋਲਦੇ। ਤੇ ਉਹ ਨਾੜੂ ਉੱਥੇ ਦੱਬੇ ਨੇ। ਹਾਂ ਜਿਹੜਾ ਆਲਮ ਆ ਨਾ ਬੈਗੜਾ, ਹੂੰ ਇਹਨਾਂ ਦੇ ਖੂਹ ਸਾਡੇ ਖੂਹ ਨਾਲ ਕਿਤੇ ਰਲਦੇ ਸੀ। ਦਿਲ ਲਾ ਵੀ ਇਹ ਸਾਡੇ ਬਚਪਨ ਨੂੰ ਯਾਦ ਦੇ ਇਹ ਰਾਣੀ ਯਾਦ ਨਾਲ ਮੈਨੂੰ ਬੜੇ ਪਿਆਰ ਨਾਲ ਮਿਲਦਾ ਹੁੰਦਾ ਹੈ ਕਿ ਅਸੀਂ ਕੋਲ ਕੋਲ ਹੁੰਦੇ ਸੀ। ਉਹ ਸਿੱਖਾਂ ਦੇ ਨਾਲ ਤੁਹਾਡੇ ਪਿੰਡ ਸਿੱਖ ਵੀ ਐ ਸੀ ਕੋਈ? ਨਹੀਂ ਕੋਈ ਸਿੱਖ ਨਹੀਂ ਸੀ। ਅੱਛਾ, ਆਸੇ ਪਾਸੇ ਦੇ ਆਸੇ ਪਾਸੇ ਸਿੱਖ ਸੀਗੇ ਤੇ ਉਹ ਸਿੱਖਾਂ ਦੇ ਨਾਲ ਤੇ ਕਹਿੰਦੇ ਬੜਾ ਅੱਛਾ ਸੁਭਾਅ ਸੀ, ਇੱਕ ਦੂਜੇ ਦੇ ਨਾਲ ਸਿੱਖ ਰਵੱਈਏ। ਜਿਹੜੇ ਸੀਗੇ ਨਾ ਹੂੰ ਬਾਕੀ ਪਹਿਲੇ ਕੋਈ ਚੰਗੇ ਲੱਗਦੇ ਸੀ। ਜਿਹੜੇ ਜਦੋਂ ਇਹ ਕੰਮ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲੇ ਸਿੱਖ ਜਿਹੜੇ ਸੀ ਉਹ ਸਾਨੂੰ ਵੱਢਣਾ ਸ਼ੁਰੂ ਕੀਤਾ ਉਹਨਾਂ ਨੇ ਮਾਰਨਾ। ਹੂੰ ਹੋਰ ਕੋਈ ਨਹੀਂ ਸੀ ਮਾਰਦਾ, ਸਿੱਖ ਹੀ ਮਾਰਦੇ ਸੀ। ਹੂੰ ਉਹ ਜਿਹੜਾ ਲੜਕਾ ਹੈ ਨਹੀਂ ਆ ਆਪਣਾ ਖਾਲਦ ਬਾਰਸੀ ਜਿਹਨੂੰ ਕਹਿੰਦੇ ਸੀ, ਹੂੰ ਮੈਨੂੰ ਮੇਰੇ ਬੜੇ ਦਾਦਿਆਂ ਤੇ ਜਦੋਂ ਸਿੱਖ ਮਗਰ ਭੱਜੇ ਆਉਂਦੇ ਸੀ ਨਾ ਤਾਂ ਸਾਡੇ ਬੰਦੇ ਨਾ ਕੋਸ਼ਿਸ਼ ਨਿਕਲ ਕੇ ਫਸਣ ਬੇਤੀ ਗਾਂ ਨਿਕਲ, ਇਹਦਾ ਪਿਓ ਕਿ ਦਾਗੀ ਧੋਕੇ ਪੈ ਗਿਆ। ਤਾਂ ਉਹ ਜਿਹੜੇ ਗਾਂ ਨਿਕਲੇ ਉਹਨਾਂ ਨੇ ਉਹਦੀ ਆਵਾਜ਼ ਸੁਣੀ ਸੀ ਵੀ ਇਹਨੂੰ ਵੱਢਣ ਡਏ ਆ ਹੁਣ, ਉਹਦੇ ਲੇਰਾਂ ਕੂਕਾਂ ਸੁਣਦੇ। ਓਏ ਇਹ ਮੇਰੇ ਬੜਿਆਂ ਨੇ ਮੈਨੂੰ ਗੱਲ ਸੁਣਾਈ। ਆਓ ਕੋਈ ਜਿਹੜਾ ਹੈ ਆਪਣੇ ਪਿਆਰਿਆਂ ਨੂੰ ਆਪਦੇ ਸਾਹਮਣੇ ਹੁੰਦਿਆਂ ਦੇਖਣਾ, ਆ ਬੜੇ ਜਿਗਰੇ ਦੀ ਗੱਲ ਹੈ। ਔਰ ਆ ਭੁੱਲਦਾ ਨਹੀਂ ਕਦੀ ਵੀ। ਜਦੋਂ 14 ਅਗਸਤ ਆਉਂਦਾ ਹੈ ਉਦੋਂ ਤੁਹਾਡੇ ਦਿਲ ਤੇ ਕੀ ਬੀਤਦੀ ਹੈ? ਬਹੁਤ ਵੇਜਿਆ ਜੇ ਅਗਰ ਟੀਵੀ ਤੇ ਬੈਠੇ ਹੋਈਏ ਤਾਂ ਦੁਨੀਆ ਗੱਡੇ ਲੱਦੀ ਆਉਂਦੀ ਆ, ਬੜਾ ਹਾਲ ਮੌਕੇ ਦੇ ਸਮਾਨ ਲੱਦੇ ਆ, ਬੱਚੇ ਤਿਲਦੇ ਆ। ਕਈ ਬੱਚੇ ਵੀ ਉਸ ਵਕਤ ਦਰਿਆ ਬਿਆਸ ਜਿਹੜਾ ਨਾ ਬੇਆਸ ਇਹ ਹੁੰਦਾ ਸੀ, ਇਹ ਕਦੇ ਕਦੇ ਚੜ੍ਹਦਾ ਸੀ ਜਿਹੜਾ ਆ ਦਰਿਆ ਵਾ। ਤੇ ਇਹ ਉਸ ਵਕਤ ਇੰਨਾ ਚੜਿਆ ਫਿਰਦਾ ਸੀ, ਬੜੇ ਜ਼ਿਆਦਾ ਕਿ ਬੰਦੇ ਡਿੱਗਦੇ ਸੀਗੇ, ਪਾਣੀ 'ਚ ਡਿੱਗਦੇ ਸੀ, ਚੁੱਕ ਚੁੱਕ ਕੇ ਲਿਆਉਂਦੇ ਸੀ। ਤੇ ਉਹ ਜਿਹੜਾ ਤੁਸੀਂ ਆ ਗਏ ਉੱਥੇ ਲਾਹੌਰ ਆ ਗਏ, ਤੁਸੀਂ ਛੋਟੇ ਜਿਹੇ ਸੀ, ਉੱਥੇ ਤੁਹਾਡੇ ਹਾਂ ਕੈਂਪ 'ਚ ਆ ਗਏ, ਤੁਹਾਡੇ ਪਿਛਲੇ ਜਿਹੜੇ ਵੱਡੇ ਨੇ ਉਹ ਤੁਹਾਡੇ ਵੱਡੇ ਭੈਣਾਂ ਭਰਾ ਉਹ ਬਾਅਦ ਵਿੱਚ ਆਏ? ਹਾਂ ਬਾਅਦ ਦੇ ਉਹ ਕਿੰਨੇ ਦਿਨ ਬਾਅਦ ਪਹੁੰਚੇ? ਕੋਈ ਬੜ ਇੱਕ ਇੰਨਾ ਸਭ ਤੋਂ ਕੋਈ ਨਹੀਂ ਜ਼ਿਆਦਾ। ਆਪਣੇ ਲਾਹੌਰ ਦੇ ਨਾਲ ਤਾਂ ਬਾਗਾ ਬਾਰਡਰ। ਅੱਛਾ, ਤੇ ਜਦੋਂ ਤੁਸੀਂ ਉੱਥੇ ਉਹਨਾਂ ਦਾ ਇੰਤਜ਼ਾਰ ਕਰਦੇ ਪਏ ਸੀ, ਹਾਂ ਉਹ ਟਾਈਮ ਕਿਵੇਂ ਗੁਜ਼ਰਿਆ ਤੁਹਾਡੇ? ਬਹੁਤ ਔਖਾ ਗੁਜ਼ਰਿਆ ਵੀ ਪਤਾ ਨਹੀਂ ਉਹਨਾਂ ਨੇ ਆਉਣਾ ਹੈ ਆਉਣਾ ਕਿ ਨਹੀਂ, ਨਹੀਂ ਕਿੱਦਾਂ ਉਹਨਾਂ ਨਾਲ ਹੋਣੀ ਆ। ਓਏ ਏਦਾਂ ਤੇ ਉਹ ਪੈਲੀ ਯਾਦ ਹੈ ਜਿੱਥੇ ਤੁਹਾਡੀਆਂ ਪੈਲੀਆਂ ਸੀ, ਜਿਵੇਂ ਤੁਸੀਂ ਹੁਣ ਖੂਹ ਦਾ ਜ਼ਿਕਰ ਕੀਤਾ ਹੈ, ਸੀਗਾ ਤੁਹਾਨੂੰ ਆਪਣੇ ਘਰ ਦਾ ਨਕਸ਼ਾ ਯਾਦ ਹੈ? ਇੱਥੇ ਇੰਜ ਕਮਰਾ ਸੀ, ਇੱਥੇ ਇੰਜ ਬਰਾਂਡਾ ਸੀ, ਇੱਥੇ ਡੰਗਰ ਬੰਨੇ ਹੁੰਦੇ ਸੀ, ਉਹ ਸਾਰੀਆਂ ਚੀਜ਼ਾਂ ਚਿੱਤ 'ਚ ਨੇ? ਬਿਲਕੁਲ ਜ਼ਿਹਨ 'ਚ ਜੀ। ਤੇ ਜੇ ਹੁਣ ਤੁਹਾਨੂੰ ਪਿੰਡ ਲੈ ਜਾਇਆ ਜਾਵੇ ਤੇ ਆਪਦਾ ਘਰ ਫਰਜ਼ ਕਰੋ ਉਦੋਂ ਹੀ ਬਣਿਆ ਹੋਵੇ, ਬਾਜ਼ਾਰ ਵੀ ਉਦੋਂ ਹੁਣ ਪਛਾਣ ਲਓਗੇ? ਦੇਖੋ ਜੀ, ਮੇਰੇ ਪਿਛਲੇ ਪਿੰਡ ਦੇ ਵਿੱਚ ਸਮਝ ਲਓ ਬਹੁਤ ਬੜਾ ਛੱਪੜ ਸੀ ਪਾਣੀ ਵਾਲਾ, ਉੱਤੇ ਬੜੇ ਬੜੇ ਬੋਰਡ ਸੀਗੇ। ਤੇ ਦੇਖ ਲਓ ਭਈ ਗਲੀਆਂ ਸੀਗੀਆਂ, ਬਾਜ਼ਾਰ ਕੋਈ ਨਹੀਂ, ਛੋਟੇ ਬਾਜ਼ਾਰ ਗਲੀਆਂ ਘਰ ਸੀਗੇ ਦੋ ਸਾਈਡਾਂ ਤੇ ਇਸੇ ਤਰ੍ਹਾਂ। ਹੋ ਤੇ ਜੇ ਤੁਹਾਨੂੰ ਹੁਣ ਕਹੀਏ ਕਿ ਆਓ ਤੁਹਾਨੂੰ ਤੁਹਾਡੇ ਪਿੰਡ ਲੈ ਜਾਈਏ, ਫਿਰ ਜਾਓਗੇ ਪਿੰਡ? ਹੁਣ ਉੱਥੇ ਕੀ ਲੈਣਾ ਜਾ ਕੇ ਜੀ? ਉੱਥੇ ਉਹ ਗਲੀਆਂ, ਉਹ ਆਪਦੇ ਉਹ ਤਾਂ ਗੱਲ ਠੀਕ ਆ, ਉਹ ਦਾਦੇ ਦਾ ਪਿੰਡ ਵੇਖਣ ਨੂੰ, ਉਹ ਘਰ ਵੇਖਣ ਨੂੰ ਜੀ ਨਹੀਂ ਕਰਦਾ? ਹਾਂ ਦਿਲ ਤਾਂ ਕਰਦਾ ਹੀ ਹੈ। ਆ ਜਿਹੜੀ ਇੰਨੇ 77 ਸਾਲ ਹੋ ਗਏ ਐਸ ਲਕੀਰ ਖਿੱਚੀ ਨੂੰ, ਬਾਰਡਰ ਵਾਲੀ ਨੂੰ, ਤੇ 77 ਸਾਲਾਂ ਦੇ ਵਿੱਚ ਤੁਹਾਨੂੰ ਭੁੱਲਿਆ ਨਹੀਂ, ਉਹ ਦੇਸ਼ ਨਹੀਂ ਭੁੱਲਿਆ? ਨਹੀਂ ਭੁੱਲਿਆ ਜੀ। ਕਿਸੇ ਬੇਲੀ ਦਾ ਨਾਂ ਯਾਦ ਹੈ? ਇੰਡੀਆ 'ਚ ਬੇਲੀ ਜਿਹੜੇ ਸੀ ਵਿਚਾਰੇ ਮਰ ਮੁੱਕ ਗਏ ਜੀ। ਕੋਈ ਬੇਲੀ ਦਾ ਨਾਮ ਨਹੀਂ ਯਾਦ? ਛੋਟੇ ਹੁੰਦੇ ਕੋ ਖੇਡਦੇ ਹੋਣਗੇ ਉੱਥੇ? ਹਾਂ ਜੀ, ਉਹ ਗਲੀਆਂ ਦੇ ਵਿੱਚ ਭੱਜਣਾ, ਇਦਾਂ ਹੀ ਹੈ ਜੀ, ਆਵਾਜ਼ ਮਾਰਨੀ, ਜੇ ਕੋਈ ਮੁਸਲਮਾਨ ਮਾਝੇ ਦਾ ਤੇ ਉਹ ਮਾਝੇ ਗੱਲ ਸੁਣੋ ਇੱਧਰ ਆ, ਉਹ ਕਦੀ ਤੁਸੀਂ ਇਕੱਲੇ ਪਏ ਹੋ ਤੇ ਉਹ ਜ਼ੇਨ ਦੇ ਵਿੱਚ ਉਹ ਆਂਦੀ ਸਾਰੀ ਗੱਲ, ਫਿਲਮ ਚੱਲਦੀ ਸਾਰੀ ਆਉਂਦੀ ਹੈ, ਸਭ ਕੁਝ ਆਉਂਦਾ। ਹਾਂਜੀ, ਜਿਹੜੇ ਮੇਰੇ ਦੋਸਤ ਹੁੰਦੇ ਸੀ ਉਹ ਸਾਰੇ ਮੇਰੇ ਅਨਸਾਰ ਇੱਥੇ ਹੀ ਇਸ ਚੱਕ ਦੇ ਵਿੱਚ ਆ ਗਏ, ਇੱਥੇ ਕਵਰੇਜ ਦੱਬੇ, ਉਹ ਫੀਸ ਬੋਲੇ ਹੋਣੀ। ਤੇ ਜਿਹੜਾ ਸ਼ਹੀਦਾਂ ਪਾਈਆਂ ਉਹਨਾਂ ਦੀ ਭੈਣ ਆ ਬਸ਼ੀਰਾਂ, ਇਹ ਹੋਏ ਤਾਂ ਦੂਸਰੇ ਉਹ ਜਿਹੜਾ ਅਰਸ਼ਦ ਮੋਟਾ, ਉਹਨਾਂ ਦੇ ਇੱਦਾਂ ਇਹ ਸਾਡੇ ਘਰ ਇਕੱਠੇ ਹੀ ਸੀਗੇ। ਤੇ ਤੁਹਾਡਾ ਦਿਲ ਕਰਦਾ ਕਿ ਤੁਹਾਨੂੰ ਕੋਈ ਤੁਹਾਡਾ ਬਚਪਨ ਦਾ ਯਾਰ ਮਿਲੇ ਤੇ ਤੁਸੀਂ ਉਹਨੂੰ ਘੁੱਟ ਕੇ ਜੱਫੀ ਪਾ ਕੇ ਬਿਲਕੁਲ ਤੇ ਰੱਜ ਕੇ ਰੋ? ਹਾਂ ਬਿਲਕੁਲ ਕਿ ਯਾਰ ਉਹ ਜਿਹੜਾ ਅਸੀਂ ਜੁਦਾਈ ਪਈ ਹੈ ਇੰਨੇ ਸਾਲਾਂ ਦੀ, ਏਦਾਂ ਹੀ ਆ ਹਨਾ? ਮਿੱਤਰ ਪਿਆਰਿਓ, ਅਸੀਂ ਜਿਹੜੀ ਵੀਡੀਓਜ਼ ਬਣਾਉਂਦੇ ਆ ਨਾ, ਇਹਦੇ 'ਚ
ਮਕਸਦ ਸਿਰਫ ਤੁਹਾਨੂੰ ਵਿਖਾਉਣਾ ਹੁੰਦਾ ਹੈ ਕਿ ਆ ਅਸੀਂ ਆਜ਼ਾਦ ਹੋ ਗਏ, ਪਾਕਿਸਤਾਨ ਬਣ ਗਿਆ, ਅਲੱਗਾ ਮੁਲਕ ਬਣ ਗਿਆ, ਪਰ ਇਹਦੇ ਪਿੱਛੇ ਇੱਕ ਵੱਡੀ ਦਾਸਤਾਨ ਹੈ। ਇਹਦੇ ਪਿੱਛੇ ਇੱਕ ਬੜੀ ਦਿਲ ਦਹਿਲਾਉਣ ਵਾਲੀ ਦਾਸਤਾਨ ਆ। ਜਿਹੜੇ ਅਸੀਂ 14 ਅਗਸਤ ਤੇ ਸਲੰਸਰ ਕਢਾਉਂਦੇ ਆ ਤੇ ਢੋਲ ਢਮੱਕੇ ਤੇ ਬਹੁਤ ਸਾਰੀਆਂ ਆਜ਼ਾਦੀ ਦਾ ਜਸ਼ਨ, ਠੀਕ ਹੈ, ਲੇਕਿਨ ਜਿਹੜੇ ਬਜ਼ੁਰਗਾਂ ਦੇ ਉੱਤੇ ਜਿਨ੍ਹਾਂ ਨੇ ਆਪਦੇ ਪਿਓਆਂ ਨੂੰ, ਆਪਣੇ ਭੈਣਾਂ ਭਰਾਵਾਂ ਦੀਆਂ ਕੁਰਬਾਨੀਆਂ ਦਿੱਤੀਆਂ ਨੇ, ਉਸ ਵੇਲੇ ਉਹਨਾਂ ਨੂੰ ਆ ਢੋਲ ਢਮੱਕੇ, ਆ ਵਾਜੇ ਆ ਚੰਗੇ ਨਹੀਂ ਲੱਗਦੇ। ਫਿਰ ਉਸ ਵਕਤ ਮੈਨੂੰ ਇੰਨਾ ਕੁ ਮਾੜਾ ਇਹ ਵੀ ਪਤਾ ਕਿ ਹੈਜ਼ੇ ਦੀ ਬਿਮਾਰੀ ਇੰਨੀ ਫੈਲੀ ਨਾ, ਦੁਨੀਆ ਕਰੇਨ ਦੇ ਨਾਲ ਇਦਾਂ ਖਾਲ ਕੱਢੀ ਜਾਂਦੇ ਸੀ, ਇਦਾਂ ਰੇਹੜੀਆਂ ਦੇ ਉੱਤੇ ਬੁੜੀਆਂ ਬੰਦੇ ਇਦਾਂ ਲੱਦੇ ਹੋਣੇ, ਟੱਗਾ ਹੇਠੋਂ ਕੱਢਣਾ, ਵਿੱਚ ਰੱਦ ਕਿਤੇ ਮਿੱਟੀ ਪਾਈ ਜਾਂਦੀ, ਇੰਨੀ ਦੁਨੀਆ ਮਰੀ। ਆ ਮੇਰੀ ਇੱਕ ਭੈਣ ਸੀ, ਉਹਦੇ ਰਮਜ਼ਾਨ ਦੀ ਮਾਂ, ਇਹ ਬਚਦੀ ਮਾਦੀ ਇਹ ਬਚ ਕੇ ਇੱਕ ਦੂਸਰੇ ਵਿੱਚੋਂ ਮੇਰਾ ਦਾਦਾ ਵੀ ਵਿਚਾਰਾ ਤੁਰ ਗਿਆ, ਵਿੱਚੋਂ ਕਈ ਜੀ ਪਿੱਛੇ ਤੁਰ ਗਿਆ ਉਦੋਂ। ਤੇ ਜਿਹੜੇ ਆਪਦੇ ਜੀਆਂ ਨੂੰ ਏਦਾਂ ਉੱਥੇ ਦੱਬ ਕੇ ਆਂਦਾ ਹੈ ਬਗੈਰ ਜਨਾਜ਼ੇ ਤੋਂ, ਨਹੀਂ ਜੋ ਤੇ ਸਾਰਾ ਕੁਝ ਹੁੰਦਿਆਂ ਵੀ ਦਿਖਾਲਦੇ ਨੇ ਸੀ, ਉਹ ਤਾਂ ਲੈ ਜਾਂਦੇ ਸੀ ਨਾ, ਜਾ ਕੇ ਤਾਂ ਦੱਬਦੇ ਸੀ। ਜੇ ਸਵੇਰ ਨੂੰ ਜਾਣਾ ਪਤਾ ਕਰਨ ਕਹਿਣਾ ਤਾਂ ਕੱਲ੍ਹ ਹੀ ਤੁਰ ਗਿਆ। ਏਦਾਂ ਦੇਖੋ, ਮੈਂ ਇੱਕ ਬਾਬੇ ਦਾ ਇੰਟਰਵਿਊ ਕੀਤਾ, ਕਹਿੰਦਾ ਕਿ ਮੈਂ ਸਾਡੇ ਕੋਲੇ ਉੱਥੇ ਨੰਬਰਦਾਰੀ ਸੀ ਤੇ ਮੇਰੇ ਪਿਓ ਦਾਦੇ ਕੋਲੇ, ਉਹ ਕਹਿੰਦਾ ਅਸੀਂ ਜਦੋਂ ਰਾਸਤੇ 'ਚ ਆਏ ਇੰਨੀਆਂ ਮੁਸ਼ਕਲਾਂ ਆਈਆਂ ਕਿ ਅਸੀਂ ਉੱਥੇ ਮੰਗ ਕੇ ਖਾਧਾ। ਮੁਸ਼ਕਲਾਂ ਦੀ ਮੇਰੇ ਕੋਲ ਹੁਣ ਦੇਖ ਲਓ ਕਿ ਐਸਾ ਨਿਸ਼ਾਨੀ ਆ ਤੇ ਕੁਹਾੜਾ ਤੇ ਚੱਕੀ ਗੱਡੇ ਦੇ ਉੱਤੇ ਰੱਖੀ ਕਿ ਕਿਤੇ ਬਾਲਣ ਦਾ ਪੋੜਾ ਤੋੜ ਪਾੜ ਕੇ ਤੇ ਰੋਟੀ ਬਣਾ ਕੇ ਖਾ ਲਾਂਗੇ, ਹਾਲੇ ਵੀ ਨਿਸ਼ਾਨੀ ਕੁਹਾੜੇ ਦੀ ਤੇ ਛੱਤ ਤੇ ਪਈ ਆ, ਦੇਖ ਲਓ। ਤੇ ਕਿਉਂਕਿ ਵੱਡੇ ਤਾਂ ਆਏ ਉਦੋਂ ਤਾਂ ਮੈਨੂੰ ਤਾਂ ਲੈ ਗਿਆ ਟਰੱਕ ਦੇ ਵਿੱਚ ਬਚਪਨ ਦੇ ਵਿੱਚ ਬਿਠਾ ਕੇ, ਇੱਥੇ ਉੱਠਿਆ ਹੀ ਤਾਂ ਉਹਨਾਂ ਨੇ ਜ਼ਿਆਦਾ ਕੱਟੀ, ਜਿਹੜੇ ਨਾਲ ਆਏ ਬਾਅਦ ਜਿਹੜੇ ਪੈਦਲ ਆਏ ਜਾਂ ਪੈਦਲ ਆਏ, ਹਾਂਜੀ ਉੱਠਿਆ ਹੀ ਤਾਂ ਉਹਨਾਂ ਨੇ ਕੱਟੀ ਨਾ। ਜੋ ਆਣ ਕੇ ਦੱਸਦੇ ਤੇ ਹੋਣਗੇ ਵੀ ਬਹੁਤ, ਹਾਂਜੀ ਸਭ ਕੁਝ ਦੱਸਦੇ ਹੀ ਸੀਗੇ। ਵੱਡਾ ਭਾਈ ਜਿਹੜਾ ਸੀ ਉਹ ਸੀ ਜਵਾਨ, ਉਹ ਸੀ ਵਾਰਡਰ ਸੀਗੇ, ਦਾਦਾ ਉਸੇ ਲਾਹੌਰੀ ਐਦਾ ਹੋਇਆ ਤੇ ਫੌਤ ਹੋ ਗਿਆ। ਉੱਥੇ ਦਾ ਜਿਹੜਾ ਇਹ ਵਾਕਿਆ ਮੈਂ ਦੇਖਿਆ ਨਾ, ਜਿਹੜਾ ਅੱਲਾ ਜਾਣਦਾ, ਤੋਬਾ ਮੇਰੀ ਅੱਲਾ, ਰੇੜੀਆਂ ਪਈਆਂ ਵਿਚਾਰੀਆਂ ਗੁੱਤਾਂ ਲੱਭਣੀਆਂ, ਉਹ ਇੱਦਾਂ ਹੋ ਇੱਦਾਂ ਦੱਦ ਲੱਦ ਕੇ ਇੱਦਾਂ ਪਿੱਟੀ ਜਾਂਦੇ ਸੀ, ਮਿੱਟੀ ਪਾਈ ਜਾਂਦੇ ਸੀ। ਇਹ ਮੈਨੂੰ ਪੱਕੀ ਪਤਾ ਲੱਗਾ। ਤੇ ਆ ਜਿਹੜਾ ਹੈ ਆ ਮਰਦੇ ਦਮ ਤੱਕ ਨਹੀਂ ਭੁੱਲਣਾ, ਆ ਤੁਹਾਨੂੰ ਵਾਕਿਆ ਨਹੀਂ ਭੁੱਲਣਾ, ਨਹੀਂ ਭੁੱਲਦਾ ਜੀ। ਜਦੋਂ ਤੱਕ ਸਾਹ ਚੱਲਦੇ ਨੇ ਉਦੋਂ ਤੱਕ ਆ ਵਾਕਿਆ ਇਹਨਾਂ ਦੇ ਜ਼ਿਹਨ ਚੋਂ ਨਹੀਂ ਨਿਕਲਣਾ, ਹਾਂਜੀ, ਕਿਉਂਕਿ ਇਹਨਾਂ ਦੇ ਹੱਡੀ ਬੀਤੀਆਂ ਨੇ ਸਾਰੀਆਂ ਚੀਜ਼ਾਂ। ਹਾਂ ਤੇ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਬਾਬਾ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਦੇ ਵਾਕਿਆ ਸਾਡੇ ਨਾਲ ਸਾਂਝੇ ਕੀਤੇ। ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ, ਤੁਸੀਂ ਜੋ ਮਹਿਸੂਸ ਕਰਦੇ ਆ ਨਾ, ਜਾਂ ਜੋ ਤੁਸੀਂ ਅੱਜ ਵੀ 77 ਵਰੇ ਗੁਜ਼ਰਨ ਤੋਂ ਬਾਅਦ ਵੀ ਤੁਸੀਂ ਉਹ ਪਾਣੀ ਵਾਲੀ ਗੱਲ ਸੁਣਾਈ ਹੈ ਤੇ ਅਥਰੂ ਆ ਗਏ ਨੇ ਅੱਖਾਂ ਦੇ ਵਿੱਚ, ਇਹਦਾ ਮਤਲਬ ਹੈ ਕਿ ਉਹ ਬਹੁਤ ਵੱਡਾ ਵਾਕਿਆ ਸੀ, ਉਹ ਬਹੁਤ ਵੱਡਾ ਧਰਾਅ ਹੋਇਆ ਸਾਡੇ ਨਾਲ। ਉਹ ਕਿਵੇਂ ਹੋਇਆ, ਇਹਦੇ ਪਿੱਛੇ ਢੇਰ ਸਾਰੀਆਂ ਹੋਰ ਕਹਾਣੀਆਂ ਨੇ, ਸਾਨੂੰ ਕਹਾਣੀਆਂ ਕੋਈ ਹੋਰ ਸੁਣਾਈਆਂ ਗਈਆਂ ਨੇ, ਅਸਲ ਕਹਾਣੀਆਂ ਹੋਰ ਨੇ। ਅਸਲ ਕਹਾਣੀਆਂ ਉਹ ਨੇ ਜਿਹੜੀ ਬਜ਼ੁਰਗ ਸੁਣਾਉਂਦੇ ਨੇ, ਉੱਥੇ ਹੱਸਦੇ ਖੇਡਦਿਆਂ ਨੂੰ, ਬਹੁਤ ਸੋਹਣੇ ਵਸਦਿਆਂ ਨੂੰ, ਚੰਗਾ ਚੋਸਾ ਖਾਂਦਿਆਂ ਨੂੰ, ਜਦੋਂ ਧੱਕਾ ਮਾਰਿਆ ਕਿ ਅਸੀਂ ਇਲਾਦਾ ਜਾ ਕੇ ਰਹਿਣਾ ਹੈ, ਉਦੋਂ ਹੀ ਪਤਾ ਲੱਗਾ ਵੀ ਨਿੱਕੇ ਨਿੱਕੇ ਖੇਡਦੇ ਪਏ ਆ, ਜੇਬ ਦੇ ਵਿੱਚ ਖਰੇ ਦਾਣੇ ਕਿਹੜੀ ਚੀਜ਼ ਪਾਈ ਤੇ ਬਾਹਾਂ ਫੜ ਕੇ ਮੈਨੂੰ ਲੈ ਕੇ ਆ ਗਿਆ, ਤੇ ਘਰ ਦੇ ਵਿੱਚੋਂ ਕੱਢ ਕੇ ਲੈ ਗਿਆ ਚੱਕ ਤੋਂ ਬਾਹਰਲੇ ਪਾਸੇ ਕਿਤੇ ਸਾਈਡ ਖੁੱਲੀ ਜਗ੍ਹਾ ਤੇ ਖਰੇ ਟਰੱਕ ਖੜਾ ਹੋਊ, ਉੱਥੇ ਲੱਦ ਕੇ ਲੈ ਲਓ। ਇੱਦਾਂ ਲਓ ਜੀ ਵੀਰ, ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਮੇਰੀ ਦੁਆ ਹੈ ਸੋਹਣੇ ਸਾਈਂ ਦੇ ਅੱਗੇ ਕਿ ਇੰਜ ਦਾ ਧਰਾਅ ਜਿਵੇਂ ਦਾ ਇਹਨਾਂ ਬਜ਼ੁਰਗਾਂ ਦੇ ਨਾਲ ਹੋਇਆ, ਇੰਸ਼ਾਅੱਲਾ ਕਦੀ ਕਿਸੇ ਦੇ ਨਾਲ ਨਾ ਹੋਵੇ। ਤੇ ਸੋਹਣਾ ਸਾਈਂ ਸਾਨੂੰ ਸਭ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਉਮੀਦ ਕਰਨੇ ਆ ਕਿ ਸਾਡਾ ਆਉਣ ਵਾਲਾ ਜਿਹੜਾ ਵੇਲਾ ਹੈ ਉਹ ਬਹੁਤ ਵਧੀਆ ਹੋਏਗਾ, ਬਹੁਤ ਸੋਹਣਾ ਹੋਏਗਾ। ਜੇ ਸਮਾਂ ਦੀ ਤੰਦ ਜੁੜੀ ਰਹੀ ਤੇ ਸੋਹਣੇ ਸਾਈਂ ਨੇ ਇੱਕ ਵਾਰੀ ਫੇਰ ਮੁੱਲ ਦਿੱਤੀ, ਤੇ ਅਗਲੀ ਕਿਸੇ ਵੀਡੀਓ ਵਿੱਚ ਤੁਹਾਡੇ ਰੂਬਰੂ ਹੋਵਾਂਗੇ ਮੀਆਂ ਸਾਹਿਬ ਦੇ ਬੋਲਾਂ ਦੇ ਨਾਲ ਕਿ ਲੈ ਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਆਖਾ।